अम्मी जी पुराने दौर की गल आ। हाँ जी। पुराने ਜਿਹੜੇ ਬਾਦਸ਼ਾਹ ਹੁੰਦੇ ਸੀਗੇ ਨਾ ਉਹ ਨਾ ਰਾਤ ਨੂੰ ਗਸ਼ਤ ਕਰਦੇ ਹੁੰਦੇ ਸੀ। ਆਪਣੇ ਜਿਹੜੀ ਰਾਇਆ ਉਹਨਾਂ ਦੀ ਹੁੰਦੀ ਸੀ ਨਾ ਆਵਾਮ ਉਹ ਦੇਖਦੇ ਹੁੰਦੇ ਸੀ ਕੌਣ ਮੇਰਾ ਜਿਹੜਾ ਬੰਦਾ ਆ ਆਵਾਮ ਗਰੀਬ ਆ ਕੌਣ ਅਮੀਰ ਆ ਕੌਣ ਕੀ ਗੱਲ ਕਰਦਾ ਕੌਣ ਮੇਰੇ ਮੁਖਾਲਫ ਗੱਲ ਕਰਦਾ ਕਿੱਥੋਂ मतलब कि मैं ठीक नहीं कर रहा आवाम मेरे तो नाराज आ ਉਹ मैं ठीक करा। हाँ जी दुनिया के दुख सुख ਉਹ चोरी चोरी सुनते ਹੁੰਦੇ ਸੀ ਤੇ ਫਿਰ ਅਗਲੇ ਦਿਨ ਉਹੀ ਦੁੱਖ ਸੁੱਖ ਉਹਨਾਂ ਦੇ ਹੱਲ ਕਰਨੇ। ਅੱਜ ਕੱਲ ਤੇ ਉਹ ਨਹੀਂ ਹੈਗਾ। ਅੱਜ ਕੱਲ ਤੇ ਕਿਸੇ ਨੂੰ ਹੁਕਮਰਾਨ ਨੂੰ ਨਹੀਂ ਫਿਕਰ ਹੈਗੀ ਆਵਾਮ ਦੀ ਲੇਕਿਨ ਉਸ ਦੌਰ ਦੇ ਵਿੱਚ ਨਾ ਆਵਾਮ ਦੀ ਫਿਕਰ ਹੁੰਦੀ ਸੀ। ਮਸਲੇ ਹੱਲ ਕਰਦੇ ਸੀ ਤੇ ਉਹ ਬੰਦੇ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਯਾਰ ਰਾਤੀ ਤੇ ਮੈਂ ਕਹਿੰਦਾ ਸੀ ਆ ਮੇਰਾ ਮਸਲਾ ਤੇ ਸਵੇਰ ਹੱਲ ਵੀ ਹੋ ਜਾਣਾ। ਉਹ ਨਾ ਕਿਤੇ ਬਾਦਸ਼ਾਹ ਸੀ ਇੱਕ ਤੇ ਉਹ ਤੁਰਿਆ ਜਾ ਰਿਹਾ ਸੀਗਾ ਗਸ਼ਤ ਕਰ ਰਿਹਾ ਸੀ ਲੋਕਾਂ ਦੇ ਮਸਲੇ ਮਸਾਇਲ ਛੁਪ ਕੇ ਸੁਣ ਰਿਹਾ ਸੀਗਾ। ਉਹ ਕਿਤੇ ਉਹਦੀ ਲੰਘਿਆ ਤੇ ਲਾਗਿਓਂ ਦੀ ਨਾ ਆਵਾਜ਼ ਆਂਡੀ ਇੱਕ ਸੁਨਿਆਰਿਆਂ ਦੇ ਘਰਾਂ ਦੇ ਵਿੱਚੋਂ। ਉਹ ਸੁਨਿਆਰਿਆਂ ਦਾ ਨਾ ਕੋਈ ਬਾਬਾ ਬੜਾ ਤਕਲੀਫ ਦੇ ਵਿੱਚ ਸੀ ਮਰਨ ਵਾਲਾ ਸੀਗਾ ਬਜ਼ੁਰਗ ਉਹਨਾਂ ਦਾ ਨਾ। ਉਹ ਆਪਣੇ ਉਹਦੇ 3 ਬੇਟੇ ਸੀ ਤਾਂ ਉਹਨਾਂ ਤਿੰਨਾਂ ਨੂੰ ਬੁਲਾ ਕੇ ਕਹਿੰਦਾ ਪੁੱਤਰ ਗੱਲ ਇਹ ਆ ਕਿ ਮੈਨੂੰ ਲੱਗਦਾ ਮਰ ਜਾਣਾ ਮੈਨੂੰ ਇਹ ਦੱਸੋ ਕਿ ਤੁਹਾਡੇ ਚੋਂ ਮੇਰਾ ਕਿਹੜਾ ਕਿਹੜਾ ਪੁੱਤਰ ਕਿੰਨਾ ਕਿੰਨਾ ਕਾਬਲ ਆ। ਉਹਨੇ ਕਿਹਾ ਤਿੰਨਾਂ ਨੇ ਕਿਹਾ ਅੱਬਾ ਜੀ ਅਸੀਂ ਬੜੇ ਕਾਬਲ ਆ। ਉਹ ਕਹਿੰਦਾ ਮੈਨੂੰ ਕੋਈ ਸਬੂਤ ਦਿਓ ਤੁਸੀਂ ਕੀ ਕਰ ਸਕਦੇ ਆ। ਉਹਨੇ ਕਿਹਾ ਅੱਬਾ ਜੀ ਇੱਕ ਕਹਿੰਦਾ ਮੈਂ ਵਾਅਦਾ ਕਰਦਾ ਆ ਕਿ ਮੈਂ ਜਿਹੜੀ ਵੀ ਚੀਜ਼ ਬਣਾਇਆ ਕਰਾਂਗਾ ਨਾ ਮੈਂ ਉਹਦੇ ਵਿੱਚੋਂ 30% ਖਾ ਜਾਇਆ ਕਰਾਂਗਾ ਔਰ ਮੈਂ ਇੰਨਾ ਕੁ ਹੁਣ ਕਾਰੀਗਰ ਹੋ ਗਿਆ ਕਿ ਮੈਂ ਜਿਹੜੀ ਚੀਜ਼ ਦੇ ਵਿੱਚੋਂ ਬਣਾਵਾਂਗਾ 30% ਮੈਂ ਖਾ ਜਾਣਾ ਵਿੱਚੋਂ ਕਿ ਮੈਂ ਭੁੱਖਾ ਨਹੀਂ ਮਰਨ ਲੱਗਾ। ਉਹ ਦੂਸਰਾ ਕਹਿੰਦਾ ਅੱਬਾ ਤੂੰ ਮੇਰੀ ਫਿਕਰ ਤੇ ਛੱਡ ਹੀ ਦੇ ਮੈਂ ਜਿਹੜੀ ਚੀਜ਼ ਬਣਾਵਾਂਗਾ ਨਾ ਉਹਦਾ 40% ਹਿੱਸਾ ਖਾ ਜਾਵਾਂਗਾ ਤੇ 60% ਵਾਪਸ ਕਰਾਂਗਾ। ਉਹ ਕਹਿੰਦਾ ਅੱਛਾ। ਤੀਸਰਾ ਕਹਿੰਦਾ ਅੱਬਾ ਤੂੰ ਇਹਨਾਂ ਦੀ ਫਿਕਰ ਤੇ ਕਰ ਥੋੜੀ ਬਹੁਤੀ ਮੇਰੀ ਤਾਂ ਬਿਲਕੁਲ ਹੀ ਫਿਕਰ ਛੱਡ ਦੇ। ਉਹਨੇ ਕਿਹਾ ਕਿਉਂ ਵੀ ਤੂੰ ਕੀ ਕਰ ਸਕਦਾ। ਉਹਨੇ ਕਿਹਾ ਅੱਬਾ ਜੇ ਕੋਈ ਮੈਨੂੰ ਚੀਜ਼ ਦੇਗਾ ਮੈਂ ਸਾਰੀ ਦੀ ਸਾਰੀ ਖਾ ਜਾਵਾਂਗਾ ਕਿ ਤੂੰ ਮੇਰੀ ਫਿਕਰ ਨਾ ਕਰ ਜਿਹੜੀ ਚੀਜ਼ ਮੈਨੂੰ ਕੋਈ ਬਣਾਉਣ ਨੂੰ ਦੇਗਾ ਮੈਂ ਸਾਰੀ ਦੀ ਸਾਰੀ ਗਾਇਬ ਕਰ ਦਿਆਂਗਾ। ਉਹ ਸੁਨਿਆਰਾ ਮਰ ਗਿਆ ਤੇ ਕੁਝ ਦਿਨਾਂ ਬਾਅਦ ਨਾ ਬਾਦਸ਼ਾਹ ਨੇ ਉਹਨਾਂ ਸੁਨਿਆਰਿਆਂ ਨੂੰ ਸੋਚਿਆ ਕਿ ਉਹਨਾਂ ਚੋਂ ਜਿਹੜਾ ਮੁੰਡਾ ਕਹਿੰਦਾ ਸੀ ਨਾ ਮੈਂ ਸਾਰੀ ਦੀ ਸਾਰੀ ਖਾ ਜਾਵਾਂਗਾ ਚੀਜ਼ ਉਹਨੇ ਕਿਹਾ ਮੈਂ ਇਹਨੂੰ ਬੁਲਾਣਾ ਕਿੰਨਾ ਕੁ ਤੇਜ਼ ਹੋਏਗਾ। ਬਾਦਸ਼ਾਹ ਹੁੰਦੇ ਸੀ ਉਹ ਨਾ ਬੰਦੇ ਨੂੰ ਟੈਸਟ ਕਰਦੇ ਹੁੰਦੇ ਸੀ ਕਿ ਇਹ ਬੰਦੇ 'ਚ ਵਾਕਿਆ ਇੰਨੀ ਅਕਲ ਆ। ਉਹ ਦੇਖਣਾ ਚਾਹ ਰਿਹਾ ਸੀ ਕਿ ਇੰਨੀ ਅਕਲ ਹੈ ਕਿੱਦਾਂ ਕਿ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਸੀ ਮੈਂ ਤਾਂ ਬੜਾ ਅਕਲਮੰਦ ਆ ਮੈਨੂੰ ਵੀ ਇਹ ਦਾਲ ਆ ਜਾਏਗਾ। ਉਹਨੇ ਨਾ ਉਹਨੂੰ ਬੁਲਾ ਲਿਆ ਕਹਿੰਦਾ ਗੱਲ ਏਦਾਂ ਆ ਕਾਕਾ ਕਿ ਮੈਂ ਬਣਾਉਣਾ ਸੋਨੇ ਦਾ ਹਾਥੀ ਤੇ ਮੈਨੂੰ ਸੋਨੇ ਦਾ ਹਾਥੀ ਤਿਆਰ ਕਰਕੇ ਦੇ ਤਾਂ ਕਰਕੇ ਇੱਥੇ ਹੀ ਦੇਣਾ ਮੇਰੇ ਮਹਿਲ ਦੇ ਵਿੱਚ। ਉਹਨੇ ਕਿਹਾ ਠੀਕ ਆ ਬਾਦਸ਼ਾਹ ਸਲਾਮਤ ਕਰ ਦਿੰਨੇ ਇਹ ਕਿਹੜੀ ਗੱਲ ਆ। ਉਹਨੂੰ ਦੱਸਿਆ ਨਹੀਂ ਕਿ ਮੈਂ ਤੈਨੂੰ ਫੜਨਾ ਆ ਤੇ ਮੈਂ ਤੈਨੂੰ ਚੈੱਕ ਕਰਨਾ ਕਿ ਤੇਰਾ ਦਿਮਾਗ ਕਿੰਨਾ ਕੁ ਤੇਜ਼ ਆ। ਉਹਨੇ ਬਾਦਸ਼ਾਹ ਨੇ ਕਿਹਾ ਲੈ 1000 ਲੈ ਕੇ ਆ ਗਿਆ। ਬਾਦਸ਼ਾਹ ਨੇ ਸੋਨਾ ਲਿਆ ਕੇ ਆਪ ਆਪਣੇ ਹੱਥੀ ਮੰਗਵਾ ਕੇ ਦਿੱਤਾ ਕਹਿੰਦਾ ਚੱਲ ਵੀ ਹਾਥੀ ਤਿਆਰ ਕਰ। ਉਹਨੇ ਹਾਥੀ ਤਿਆਰ ਕਰਨ ਲੱਗਾ ਤੇ ਇੱਕ ਲੱਤ ਹਾਥੀ ਦੀ ਸ਼ਾਮ ਤੱਕ ਬਣਾਤੀ। ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਯਾਰ ਬੜੀ ਸੋਹਣੀ ਲੱਤ ਬਣਾਈ ਆ। ਬਾਦਸ਼ਾਹ ਨੇ ਉਹਨੂੰ ਇਨਾਮ ਦਿੱਤਾ ਕਹਿੰਦਾ ਲੈ ਇਨਾਮ ਲੈ ਤੇ ਹੁਣ ਦਿਨ ਢਲ ਗਿਆ ਸੀ। ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ ਤੇ ਬਾਕੀ ਕੰਮ ਕੱਲ ਕਰਾਂਗਾ। ਉਹਨੇ ਕਿਹਾ ਕੋਈ ਮਸਲਾ ਨਹੀਂ ਇਨਾਮ ਦਿੱਤਾ। ਉਹ ਘਰ ਨੂੰ ਗਿਆ ਰਸਤੇ ਦੇ ਵਿੱਚ ਉਹਨਾਂ ਨੇ ਪਿੱਤਲ ਉਸੇ ਇਨਾਮ ਦਾ ਖਰੀਦਿਆ ਤੇ ਜਾ ਕੇ ਉਦਾਂ ਦੀ ਇੱਕ ਲੱਤ ਘਰ ਤਿਆਰ ਕਰ ਦਿੱਤੀ ਤੇ ਉੱਤੇ ਸੋਨੇ ਦੀ ਝਾਲ ਫੇਰ ਦਿੱਤੀ। ਹੁਣ ਅਗਲਾ ਦਿਨ ਹੋਇਆ ਤੇ ਉਹਨੇ ਦੂਸਰੀ ਲੱਤ ਤਿਆਰ ਕੀਤੀ। ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ। ਬਾਦਸ਼ਾਹ ਨੇ ਫਿਰ ਇਨਾਮ ਦਿੱਤਾ। ਉਹ ਫਿਰ ਗਿਆ ਜਾ ਕੇ ਪਿੱਤਲ ਲਿਆ ਤੇ ਘਰ ਜਾ ਕੇ ਉਦਾਂ ਦੀ ਦੂਸਰੀ ਲੱਤ ਤਿਆਰ ਕਰ ਦਿੱਤੀ। ਤੀਸਰਾ ਦਿਨ ਹੋਇਆ ਫਿਰ ਬਾਦਸ਼ਾਹ ਨੇ ਬੁਲਾਇਆ ਉਹਨੇ ਤੀਸਰੇ ਦਿਨ ਤੀਸਰੀ ਲੱਤ ਤਿਆਰ ਕੀਤੀ। ਬਾਦਸ਼ਾਹ ਨੇ ਇਨਾਮ ਦਿੱਤਾ ਉਹ ਘਰ ਗਿਆ ਫਿਰ ਉਹਨੇ ਤੀਸਰੀ ਲੱਤ ਬਣਾਤੀ। ਚੌਥੇ ਦਿਨ ਉਹਨੇ ਚੌਥੀ ਲੱਤ ਬਣਾਈ। ਬਾਦਸ਼ਾਹ ਨੇ ਇਨਾਮ ਦਿੱਤਾ ਉਹ ਘਰ ਗਿਆ ਪਿੱਤਲ ਦੀ ਫਿਰ ਚੌਥੀ ਲੱਤ ਤਿਆਰ ਕਰ ਦਿੱਤੀ। ਇੱਕ ਲੱਤ ਮਤਲਬ ਉੱਥੇ ਤਿਆਰ ਕਰੇ ਬਾਦਸ਼ਾਹ ਦੇ ਮਹਿਲ ਦੇ ਵਿੱਚ ਇੱਕ ਲੱਤ ਜਾ ਕੇ ਘਰ ਤਿਆਰ ਕਰ ਦਿਆ ਕਰੇ। ਕਰਦੇ ਨਾ ਉਹਨੇ 5-7 ਦਿਨਾਂ ਦੇ ਵਿੱਚ ਬਾਦਸ਼ਾਹ ਦਾ ਹਾਥੀ ਤਿਆਰ ਕਰ ਦਿੱਤਾ ਤੇ ਘਰ ਵੀ ਜਾ ਕੇ ਪਿੱਤਲ ਦਾ ਹਾਥੀ ਤਿਆਰ ਕਰ ਲਿਆ। ਹੁਣ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਵੀ ਹਾਥੀ ਬੜਾ ਸੋਹਣਾ ਬਣਿਆ। ਕਹਿੰਦਾ ਵੀ ਬਣ ਗਿਆ। ਕਹਿੰਦਾ ਨਹੀਂ ਬਾਦਸ਼ਾਹ ਸਲਾਮਤ ਇਹਨੂੰ ਨਾ ਹਾਲੇ ਮੈਂ ਮਾਂਜਣਾ ਆ ਸਾਫ਼ ਕਰਨਾ ਆ ਇਹ ਤਾਂ ਹੋਰ ਸੋਹਣਾ ਬਣ ਜਾਏਗਾ। ਆਹੋ ਨਹੀਂ ਮਾਂਜਣਾ ਆ ਵੀ ਮਤਲਬ ਹਾਲੇ ਠੀਕ ਕਰਨਾ ਹੋਰ ਪਾਣੀ ਦੇ ਵਿੱਚ। ਉਹਨੇ ਕਿਹਾ ਅੱਛਾ ਫਿਰ ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹਨੂੰ ਨਾ ਮੈਂ ਦਰਿਆ ਤੇ ਲੈ ਕੇ ਜਾਣਾ ਚਾਹੁੰਦਾ ਆ। ਉਹਨੇ ਕਿਹਾ ਲੈ ਜਾ। ਨਾਲ ਉਹਨੇ ਕੀ ਕੀਤਾ ਆਪਣੇ ਫੌਜੀ ਭੇਜੇ ਤੇ ਨਾਲ ਕਿਤੇ ਆਪ ਵੀ ਤੁਰ ਪਿਆ ਤੇ ਉਹਨੇ ਕਿਹਾ ਲੈ ਵੀ ਮਾਂਜ। ਉੱਥੇ ਦਰਿਆ ਤੇ ਗਿਆ ਉੱਥੇ ਮਾਂਜਦੇ ਥੱਲੇ ਨੂੰ ਕੀਤਾ ਥੱਲੇ ਮਾਂਜਦੇ ਕੱਢ ਕੇ ਤੇ ਤਾਂ ਨੂੰ ਲੈ ਆਂਦਾ। ਕਹਿੰਦਾ ਲਓ ਬਾਦਸ਼ਾਹ ਸਲਾਮਤ ਦੇਖੋ ਹਾਥੀ ਕੈਸਾ। ਉਹਨੇ ਕਿਹਾ ਵਾਹ ਵਾਹ ਚਮਕਾਤਾ। ਉਹਨੇ ਕਿਹਾ ਲਿਆ ਕੇ ਤੇ ਮਹਿਲ ਦੇ ਵਿੱਚ ਰੱਖ ਦਿੱਤਾ ਤੇ ਬਾਦਸ਼ਾਹ ਨੇ ਅਗਲੇ ਦਿਨ ਨਾ
ਉੱਥੇ ਡਿਊਟੀ ਲਾਤੀ ਕਿ ਇਹਦੇ ਲਾਗੇ ਕੋਈ ਨਾ ਆਵੇ। ਅਗਲੇ ਦਿਨ ਸਾਰੇ ਆਪਣੇ ਆਵਾਮ ਨੂੰ ਬੁਲਾ ਲਿਆ, ਕਹਿੰਦੇ ਵੀ ਆ ਜਾਓ ਮਹਿਲ ਦੇ ਵਿੱਚ। ਉਸ ਮੁੰਡੇ ਨੂੰ ਵੀ ਬੁਲਾ ਲਿਆ ਤੇ ਹੁਣ ਕਹਿੰਦਾ ਗੱਲ ਇਹ ਆ ਕਿ ਇਹ ਮੁੰਡਾ ਨਾ ਆਪਣੇ ਪਿਓ ਨਾਲ ਮਰਦੇ ਹੋਏ ਨਾ ਵਾਅਦਾ ਕਰਕੇ ਗਿਆ ਸੀ, ਮੈਂ ਬਹੁਤ ਕਾਬਲ ਆ, ਇਹਦੀ ਕਾਬਲੀਅਤ ਅੱਜ ਖਤਮ ਹੋ ਗਈ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਹੋ ਕਿੱਦਾਂ? ਉਹਨੇ ਕਿਹਾ ਤੂੰ ਕਹਿੰਦਾ ਸੀ ਮੈਂ ਆਪਣੇ ਪਿਓ ਨੂੰ ਮੈਂ ਸਾਰਾ ਹੀ ਮਾਲ ਖਾ ਜਾਣਾ ਕਿਸੇ ਦਾ, ਤੇ ਮੈਂ ਤੈਨੂੰ ਖਾਣ ਨਹੀਂ ਦਿੱਤਾ, ਦੇਖ ਲੈ ਮੇਰਾ ਦਿਮਾਗ। ਉਹਨੇ ਕਿਹਾ ਬਾਦਸ਼ਾਹ ਸਲਾਮਤ ਗੱਲ ਇਹ ਆ ਕਿ ਮੈਨੂੰ ਲਿਖ ਕੇ ਦਿਓ ਕਿ ਤੁਸੀਂ ਮੈਨੂੰ ਕੁਝ ਕਹੋਗੇ ਨਹੀਂ ਤੇ ਮੇਰੇ ਕੋਲੋਂ ਜਿਹੜਾ ਮਾਲ ਮੈਂ ਤੁਹਾਡਾ ਗਾਇਬ ਕੀਤਾ ਉਹ ਤੁਸੀਂ ਲਓਗੇ ਨਹੀਂ। ਬਾਦਸ਼ਾਹ ਨੇ ਬੜੇ ਫਖਰ ਨਾਲ ਕਿਹਾ ਕਿ ਇਹਨੇ ਕਿਹੜਾ ਗਾਇਬ ਕੀਤਾ ਹੈ, ਕਿੱਥੇ ਲੈ ਕੇ ਗਿਆ? ਮੇਰੇ ਸਾਹਮਣੇ, ਮੇਰੇ ਸੋਨੇ ਦਾ ਬਣਾਇਆ, ਮੇਰੇ ਸਾਹਮਣੇ ਬਣਾਇਆ। ਤੇ ਉਹਨੇ ਕਿਹਾ ਲਿਖ ਕੇ ਦੇਤਾ। ਅੱਛਾ, ਬਾਦਸ਼ਾਹ ਕੋਲੋਂ ਲਿਖਾ ਲਿਆ? ਬਾਦਸ਼ਾਹ ਕੋਲੋਂ ਲਿਖਾ ਲਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਜਾ ਕੇ ਆਪਣੇ ਫੌਜੀ ਭੇਜੋ ਘਰ ਮੇਰੇ, ਜਿਹੜਾ ਤੁਹਾਡਾ ਸੋਨੇ ਦਾ ਹਾਥੀ ਸੀਗਾ ਉਹ ਮੇਰੇ ਘਰ ਪਿਆ ਆ, ਇਹ ਜਿਹੜਾ ਆ ਪਿੱਤਲ ਦਾ ਆ। ਤੁਸੀਂ ਮੈਨੂੰ ਜਿਹੜਾ ਇਨਾਮ ਦਿੰਦੇ ਸੀ, ਮੈਂ ਰੋਜ਼ਾਨਾ ਦੀ 1 ਲੱਤ ਜਾ ਕੇ ਪਿੱਤਲ ਦੀ ਘਰ ਤਿਆਰ ਕਰ ਲੈਂਦਾ ਸੀ। ਜਿੱਦਣ ਹਾਥੀ ਤਿਆਰ ਹੋਇਆ ਮੈਂ ਕਿਹਾ ਮਾਂਜਣ ਜਾਣਾ ਨਾ, ਉਦਣ ਪਹਿਲਾਂ ਘਰੋਂ ਚੱਕਿਆ ਜਾ ਕੇ ਹਾਥੀ ਮੈਂ ਉਸ ਜਗ੍ਹਾ ਤੇ ਜਾ ਕੇ ਡੋਬ ਦਿੱਤਾ ਜਿੱਥੇ ਇਹ ਜਾ ਕੇ ਮਾਂਜਣਾ ਸੀ। ਇਹ ਲੱਗਿਆ ਮੈਂ ਉੱਥੇ ਨਾਲ ਹੀ ਜਾ ਕੇ ਮਾਂਜਦੇ ਨੇ ਇਹਨੂੰ ਥੱਲੇ ਕੀਤਾ, ਜਿਹੜਾ ਪਿੱਤਲ ਦਾ ਸੀ ਉਹਨੂੰ ਉੱਪਰ ਕੀਤਾ ਤੇ ਲਿਆ ਕੇ ਤੁਹਾਨੂੰ ਫੜਾਤਾ। ਹੁਣ ਦੱਸੋ ਅਕਲਮੰਦ ਤੁਸੀਂ ਆ ਕਿ ਮੈਂ ਆ? ਤੇ ਦੋਸਤੋ ਇਹ ਵੀਡੀਓ ਸਾਡੀ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।